ਦੀਪਕ ਜੀ, ਗੱਲਬਾਤ ਦਾ ਸ਼ੁਰੂਆਤ ਕਰਦੇ ਹਾਂ। ਸੱਜਣ ਕੁਮਾਰ ਦੋਸ਼ੀ ਕਰਾਰ। ਹੁਣ ਸਵਾਲ ਇਹ ਆ ਵੀ ਇਸ ਨੂੰ ਹੁਣ ਇਨਸਾਫ ਕਿੱਦਾਂ ਆਖੀਏ? ਬਿਲਕੁਲ ਜੀ ਰਾਜਗੁਰਮੀਤ ਸਿੰਘ, ਇਹ ਬਹੁਤ ਵੱਡਾ ਸਵਾਲ ਹੈ ਕਿ ਅਸੀਂ 41 ਸਾਲਾਂ ਬਾਅਦ ਇਹ ਗੱਲ ਤੇ ਚਰਚਾ ਕਰ ਰਹੇ ਹਾਂ ਜਦੋਂ ਇੱਕਾ ਦੁੱਕਾ ਕੋਈ ਫੈਸਲਾ ਹੁੰਦਾ ਹੈ। ਦਿੱਲੀ ਦਾ ਸਿੱਖ ਕਤਲੇਆਮ, ਜਿਸ ਨੂੰ ਕਈ ਵਰ੍ਹਿਆਂ ਤੱਕ ਤਾਂ ਦੰਗਿਆਂ ਦੇ ਨਾਂ ਤੇ ਹੀ ਪ੍ਰਸਾਰਿਆ ਜਾਂਦਾ ਰਿਹਾ, ਉਹਦਾ ਹਵਾਲਾ ਦੰਗਿਆਂ ਨਾਲ, ਜਦੋਂ ਕਿ ਇਹ ਸਪਸ਼ਟ ਹੈ ਕਿ ਦੰਗੇ ਹਮੇਸ਼ਾ ਦੋ ਧਿਰਾਂ 'ਚ, ਝਗੜਾ ਹਮੇਸ਼ਾ ਦੋ ਧਿਰਾਂ 'ਚ ਹੁੰਦਾ। ਇਹ ਸਾਫ਼ ਦਿਖਦਾ ਸੀ ਕਿ ਸਿੱਖ ਨਸਲ ਕੁਸੀ ਹੈ, ਇਹ ਇਰਾਦਾ ਕਰਕੇ ਇੱਕ ਧਿਰ ਦੇ ਉੱਤੇ ਹਮਲਾ। ਉਸ ਪ੍ਰਕਿਰਿਆ ਤੋਂ ਬਾਅਦ ਫਿਰ ਮਾਮਲਾ ਆਇਆ ਕਿ ਇਹਦੇ ਲਈ ਇਨਸਾਫ ਦੇ ਲਈ ਸਮੇਂ ਦਰ ਸਮੇਂ ਕਮਿਸ਼ਨ ਬਣੇ, ਪਰ ਕਦੇ ਵੀ ਗੱਲ ਕੋਈ ਤਣ ਪੱਤਣ ਨਹੀਂ ਲੱਗੀ ਜੀ। ਅੱਜ 41 ਸਾਲਾਂ ਬਾਅਦ ਜਦੋਂ ਇੱਕਾ ਦੁੱਕਾ ਕੋਈ ਫੈਸਲੇ ਆਉਂਦੇ ਨੇ ਪਿਛਲੇ ਕੁਝ ਸਾਲਾਂ ਤੋਂ, ਤਦ ਗੱਲ ਹੁੰਦੀ ਹੈ ਜੀ ਆਖਰ ਇਨਸਾਫ ਮਿਲਿਆ ਹੈ, ਆਖਰ ਸੱਚਾਈ ਦੀ ਜਿੱਤ ਹੋਈ। ਮਤਲਬ ਇਹ ਇਹੋ ਜਿਹਾ ਇਨਸਾਫ, ਕਿਹੋ ਜਿਹੀ ਸੱਚਾਈ ਹੈ ਜਿਹਨੂੰ 40 ਸਾਲ ਲੱਗ ਗਏ ਅਦਾਲਤਾਂ 'ਚ ਧੱਕੇ ਖਾਂਦਿਆਂ। ਕਿੰਨੇ ਉਹ ਲੋਕ ਜਿਨ੍ਹਾਂ ਨੇ ਆਪਣੇ ਗਵਾਏ ਹੋਣੇ ਇਸ ਸਥਿਤੀ ਦੇ ਵਿੱਚ ਇਸ ਧਰਤੀ ਤੋਂ ਜਾ ਚੁੱਕੇ ਨੇ, ਕਈ ਇਸ ਸਥਿਤੀ 'ਚ ਨੇ ਜਿਹੜੇ ਹੁਣ ਸੁਣ ਨਹੀਂ ਸਕਦੇ ਪੂਰਾ, ਦੇਖ ਨਹੀਂ ਸਕਦੇ ਪੂਰਾ। ਉਹਨਾਂ ਨੂੰ ਕਿਵੇਂ ਸਮਝਾ ਰਹੇ ਹੋਣਗੇ ਕਿ ਹਾਂ ਅੱਜ ਉਸ ਬੰਦੇ ਨੂੰ ਸਜ਼ਾ ਮਿਲ ਗਈ ਜਿਹਨੇ ਆਪਣੇ ਘਰਾਂ ਤੇ ਅੱਗ ਲਵਾਈ ਸੀ ਜਾਂ ਲਾਈ ਸੀ, ਹੈ ਨਾ। ਠੀਕ ਹੈ, ਜਿਹੜੇ ਉਸ ਸਮੇਂ ਜਵਾਕ ਹੋਣਗੇ, ਬਿਲਕੁਲ ਛੋਟੇ ਹੋਣਗੇ, ਹੈ ਨਾ, ਉਹ ਜ਼ਰੂਰ, ਜਾਂ ਜਿਹੜੇ 15-20 ਸਾਲਾਂ ਦੇ ਹੋਣਗੇ ਉਹ ਜ਼ਰੂਰ 50-60 ਸਾਲ 'ਚ ਹੋਣਗੇ। ਸੋ ਇਹ ਆਪਣੇ ਆਪ 'ਚ ਰਾਜਕਰਮਵੀਰ ਜੀ ਇੱਕ ਸਵਾਲ ਹੈਗਾ ਕਿ ਜਦੋਂ ਬੰਦਾ ਆਪਣੀ ਅਮੀਰੀ ਦੇ ਵੱਲ ਨੂੰ ਵੱਧਦਾ ਹੈ, ਆਪਣੀ ਤਰੱਕੀ ਵੱਲ ਨੂੰ ਵੱਧਦਾ ਹੈ, ਤਾਂ ਉਹ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ, ਕਹਿੰਦੇ ਜੀ ਇਹਨੂੰ ਤਰੱਕੀ ਅੱਜ ਕੱਲ੍ਹ ਕਹਿੰਦੇ ਨੇ ਕਿ ਪਿੰਡਾਂ ਤੋਂ ਸ਼ਹਿਰਾਂ ਨੂੰ ਆ ਗਿਆ ਜੀ। ਹਾਂਜੀ। ਫਿਰ ਅਸੀਂ ਕਹਿੰਦੇ ਹਾਂ ਜੀ ਛੋਟੇ ਘਰ ਤੋਂ ਬੜੇ ਘਰ 'ਚ ਆ ਗਿਆ ਜੀ। ਸੋ ਤੁਸੀਂ ਜਿੱਥੋਂ ਉੱਠ ਕੇ ਆਏ ਹੁੰਦੇ ਹੋ, ਤੁਹਾਨੂੰ ਤਾਂ ਵੀ ਸੁਪਨੇ ਉਸੇ ਘਰਾਂ ਦੇ ਆਉਂਦੇ ਨੇ। ਤੁਹਾਨੂੰ ਪਿੰਡਾਂ ਵਾਲੇ ਘਰ ਦੇ ਸੁਪਨੇ ਆਉਂਦੇ, ਤੁਹਾਨੂੰ ਨਵੇਂ ਘਰ ਦਾ ਸੁਪਨਾ ਵੀ ਨਹੀਂ ਆਉਂਦਾ। ਤੇ ਤੁਹਾਡੇ ਚੇਤਿਆਂ 'ਚੋਂ ਪੁਰਾਣੇ ਘਰ, ਪੁਰਾਣੀਆਂ ਗਲੀਆਂ ਮੁਹੱਲੇ ਕਦੇ ਮਨਫੀ ਨਹੀਂ ਹੁੰਦੇ। ਤੇ ਇੱਥੇ ਤਾਂ ਤੁਸੀਂ ਆਪ ਛੱਡ ਕੇ ਵੀ ਨਵੇਂ ਘਰਾਂ 'ਚ ਨਹੀਂ ਆਏ ਸੀ, ਇਹ ਤਾਂ ਉਜਾੜੇ ਗਏ ਲੋਕ। ਤੇ ਅਜੇ ਤੱਕ ਉਹਨਾਂ ਦਾ ਮੁੜ ਬਸੇਵਾ ਵੀ ਨਹੀਂ ਹੈਗਾ। ਘਰ ਫੂਕਤੇ, ਕਾਰੋਬਾਰ ਫੂਕਤੇ, ਦੁਕਾਨਾਂ ਫੂਕਤੀਆਂ, ਬੱਸਾਂ, ਕਾਰਾਂ, ਟਰੱਕਾਂ, ਰੇਲਾਂ 'ਚੋਂ ਲਾ ਕੇ ਮਾਰਤੇ। ਤੇ ਅਸੀਂ ਅਜੇ ਵੀ ਗਵਾਹ ਲੱਭਦੇ ਫਿਰਦੇ ਹਾਂ ਜੀ ਕਿ ਸਾਰੀ ਦਿੱਲੀ ਗਵਾਹ ਨਹੀਂ ਸੀ ਇਸ ਘਟਨਾ ਦੀ, ਕਿ ਸਾਰੇ ਅਧਿਕਾਰੀ, ਅਫਸਰ, ਰਾਜਨੀਤਿਕ ਧਿਰ ਜਿੰਨੇ ਦਿੱਲੀ 'ਚ ਰਹਿੰਦੇ ਨੇ, ਕਿ ਉਹ ਗਵਾਹ ਨਹੀਂ ਹੈਗੇ? ਕਿ ਜਿਹੜੇ ਆਪਣੇ ਆਪ ਨੂੰ ਸੱਚੇ ਇਨਸਾਨ ਕਹਿੰਦੇ ਨੇ ਉਹ ਗਵਾਹ ਨਹੀਂ ਹੈਗੇ? ਕਿਉਂ ਨਹੀਂ ਕਿਸੇ ਨੇ ਜੇਰਾ ਦਿਖਾਇਆ ਸਾਹਮਣੇ ਆਉਣ ਦਾ? ਕਿਉਂ ਨਹੀਂ ਕਿਸੇ ਨੇ ਹਿੰਮਤ ਦਿਖਾਈ? ਮਤਲਬ ਜਿਹੜੇ ਪਰਿਵਾਰਾਂ ਦੇ ਜੀ ਗਏ ਉਹੀ ਲੜਾਈ ਲੜਨ। ਇਹ ਸਮਾਜ ਦਾ ਚਿੱਤਰਨ ਹੈ। ਉਸ ਤੋਂ ਬਾਅਦ ਵੀ ਕਿੰਨਾ ਕੁਛ ਇੱਥੇ, ਗੋਧਰਾ ਕਾਂਡ, ਬਲਡੋਜ਼ਰ ਕਾਂਡ, ਕਿੰਨਾ ਕੁਛ ਹੋ ਰਿਹਾ। ਸੋ ਵਰਤਾਰਾ ਲਗਾਤਾਰ ਵਾਪਰ ਜਾ ਰਿਹਾ, ਪਰ ਅਸੀਂ ਪਿੱਠ ਕਰ ਲੈਣਾ। ਮਨੀਪੁਰ ਸਾਡੇ ਸਾਹਮਣੇ ਕਿੱਡੇ ਵੱਡੀ ਉਦਾਹਰਨ ਖੜੀ ਹੈ ਨਾ, ਕਿ ਉੱਥੇ ਸਾਰਾ ਕੁਝ ਵਾਪਰਿਆ, ਕਿੰਨਾ ਕੁ ਇਨਸਾਫ। ਪਰ ਜਦੋਂ ਆਪਾਂ ਦਿੱਲੀ ਸਿੱਖ ਕਤਲੇਆਮ ਦੇ ਹਵਾਲੇ ਨਾਲ ਦੇਖਦੇ ਹਾਂ, ਤਾਂ ਸੱਜਣ ਕੁਮਾਰ ਅੱਜ ਕੱਲ੍ਹ ਜੇਲ੍ਹ 'ਚ ਨੇ। ਪਹਿਲਾਂ ਹੀ ਇੱਕ ਹੋਰ ਮਾਮਲੇ 'ਚ ਉਹਨਾਂ ਨੂੰ ਲੰਘੇ ਕੁਝ ਦਿਨ ਪਹਿਲਾਂ ਹੀ ਸਜ਼ਾ ਹੋਈ ਹੈ। ਤੇ ਹੁਣ ਪਿਓ ਪੁੱਤ ਜਸਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਤਰਨਦੀਪ ਦੇ ਕਤਲ ਦੇ ਮਾਮਲੇ 'ਚ ਸੱਜਣ ਕੁਮਾਰ ਦੋਸ਼ੀ ਪਾਇਆ ਗਿਆ ਤੇ ਉਹਨੂੰ ਤੈਅ ਮੰਨਿਆ ਜਾ ਰਿਹਾ ਕਿ ਘੱਟੋ ਘੱਟ ਉਮਰ ਕੈਦ 20 ਸਾਲਾਂ ਤਾਂ ਹੋਰ ਹੋ ਜਾਣੀ ਹੈ। ਚਲੋ ਦੇਖਦੇ ਹਾਂ ਜੀ ਕਿ ਇਹ ਫਾਂਸੀ ਸਜ਼ਾ ਹੁੰਦੀ ਹੈ ਜਾਂ ਉਮਰ ਕੈਦ। ਜੇ ਉਮਰ ਕੈਦ ਹੁੰਦੀ ਹੈ ਤਾਂ ਪਹਿਲਾਂ ਜਿਹੜੀ ਚੱਲ ਰਹੀ ਸਜ਼ਾ ਉਹਦੇ ਨਾਲ ਹੀ ਚੱਲੂਗੀ, ਜਾਂ ਉਹ ਖਤਮ ਹੋਣ ਤੋਂ ਬਾਅਦ ਹੀ ਚੱਲੂਗੀ? ਇਹ ਵੀ ਇੱਕ ਸਵਾਲ ਖੜਾ। ਪਰ ਇਹ ਆਪਣੇ ਆਪ 'ਚ ਸਪਸ਼ਟ ਹੈ ਕਿ ਇਹ ਇਨਸਾਫ ਨਹੀਂ ਹੈ। ਇਹਨੂੰ ਇਨਸਾਫ ਦਾ ਨਾਂ ਨਹੀਂ ਤੁਸੀਂ ਆਖ ਸਕਦੇ। ਰਾਜਕਰਨ ਜੀ, ਕਮਿਸ਼ਨ 4 ਬਣੇ ਨੇ ਤੇ ਨਾਨਾਵਤੀ ਕਮਿਸ਼ਨ ਦੇ ਹਵਾਲੇ ਜੇਕਰ ਮੈਂ ਗੌਰ ਕਰਾਂ ਤਾਂ 587 ਦੇ ਕਰੀਬ FIR ਦਰਜ ਹੁੰਦੀਆਂ ਨੇ ਜੀ। 587 ਦੇ ਕਰੀਬ FIR ਦੇ ਵਿੱਚੋਂ 240 FIR ਹੁਣ ਤੱਕ ਰੱਦ ਹੋ ਚੁੱਕੀਆਂ ਨੇ, ਜਿਹੜੀਆਂ ਬੰਦ ਹੋ ਗਈਆਂ। ਮਤਲਬ ਫਾਈਲ ਬੰਦ ਹੋ ਗਈ, ਕਲੋਜ਼ ਹੋ ਗਈ, ਕਿ ਕੋਈ ਤੱਥ ਨਹੀਂ ਹੈਗਾ, ਸਬੂਤ ਨਹੀਂ ਹੈਗਾ ਜੀ, ਬੰਦਾ ਨਹੀਂ ਮਿਲਿਆ ਜੀ, ਆਹ ਨਹੀਂ ਮਿਲਿਆ। 240 ਬੰਦ ਹੋ ਗਈਆਂ। 250 ਦੇ ਕਰੀਬ ਹੋਰ ਅਜਿਹੇ ਕੇਸ ਨੇ ਜਿਨ੍ਹਾਂ 'ਚ ਮੁਲਜ਼ਮ ਬਰੀ ਹੋ ਚੁੱਕੇ ਨੇ। ਤੇ ਜੀ ਇਹ 490 ਤਾਂ ਨਿਬੜ ਗਈਆਂ। 587 ਸੌ 490 ਤਾਂ ਨਿਬੜ ਗਈਆਂ। 190, 95, 200 ਦੇ ਗੇੜ 'ਚ ਬਚੀਆਂ, ਹੈ ਨਾ। ਚਲੋ ਆਪਾਂ ਜੇ ਇਸ ਹਵਾਲੇ ਨਾਲ ਵੀ ਸਮਝਣ ਦੀ ਕੋਸ਼ਿਸ਼ ਕਰੀਏ ਕਿ ਤੁਸੀਂ ਭਾਈ, ਹਾਂ, 100 ਤੋਂ ਘੱਟ ਬਚੀਆਂ ਮਤਲਬ, ਹੈ ਨਾ। ਸੋ ਹੁਣ ਇੱਥੋਂ ਹਿਸਾਬ ਲਾ ਲਓ ਕਿ ਸਥਿਤੀ ਕੀ ਹੈ। ਹੁਣ ਇਹ ਤੋਂ ਅੱਗੇ ਆ ਜਾਓ। ਅੱਜ ਦੀ ਤਰੀਕ 'ਚ 28 ਕੇਸ ਨੇ ਜਿਨ੍ਹਾਂ 'ਚ ਸਜ਼ਾ ਹੋਈ ਹੈ। ਕਹਿੰਦੇ 41 ਸਾਲਾਂ ਬਾਅਦ 587 ਤੁਰੀਆਂ ਆਉਂਦੀਆਂ FIR ਦੇ ਵਿੱਚੋਂ ਆਪਾਂ ਗੱਲ ਕਰ ਰਹੇ ਹਾਂ ਕਿ 28 ਕੇਸਾਂ 'ਚ ਸਜ਼ਾ ਹੋਈ ਹੈ ਜੀ। ਤੇ 20 ਕੇਸ ਮਤਲਬ ਕਿ ਅੱਜ ਦੀ ਤਰੀਕ 'ਚ ਅਦਾਲਤ 'ਚ ਚੱਲ ਰਹੇ ਨੇ ਜਿਹੜੇ ਹੈਗੇ ਨੇ।
ਸੋ ਸੱਜਣ ਕੁਮਾਰ ਸਮੇਤ ਕਹਿੰਦੇ 40-50 ਕੁ ਬੰਦੇ ਹੈਗੇ ਨੇ ਇਹਨਾਂ ਜਿਨ੍ਹਾਂ ਨੂੰ ਕਤਲ ਦੇ ਮਾਮਲੇ 'ਚ ਸਜ਼ਾ ਵਗੈਰਾ ਹੋਈ ਹੈ। ਸੋ ਆਹ ਸਾਰੀ ਪ੍ਰਕਿਰਿਆ ਆਪਣੇ ਆਪ 'ਚ ਸਾਡੇ ਸਾਹਮਣੇ ਸੱਚ ਲਿਆ ਕੇ ਖੜਾ ਕਰ ਦਿੰਦੀ ਹੈ ਕਿ ਆਹ ਇਨਸਾਫ ਦਾ ਪੈਮਾਨਾ ਹੈ। ਤੇ ਇਸ ਸਥਿਤੀ ਦੇ ਵਿੱਚ ਬੇਸ਼ੱਕ ਮਤਲਬ ਕਿ ਇਹ ਪਹਿਲੂ ਸਪਸ਼ਟ ਰੂਪ 'ਚ ਰਿਹਾ ਕਿ ਖੇਤਰੀ ਧਰਨੇ ਦੀ ਲੜਾਈ ਲੜੀ, ਸ਼੍ਰੋਮਣੀ ਅਕਾਲੀ ਦਲ ਇਹਦੇ ਲਈ ਚਾਰਜ ਕਰਦਾ ਰਿਹਾ, ਸ਼੍ਰੋਮਣੀ ਕਮੇਟੀ ਇਹਦੇ ਲਈ ਪਹਿਰੇਦਾਰੀ ਕਰਦੀ ਰਹੀ, ਦਿੱਲੀ ਕਮੇਟੀ ਕਰਦੀ ਰਹੀ, ਕੁਝ ਵਕੀਲ ਆਪਣੇ ਪੱਧਰ ਤੇ ਕੰਮ ਕਰਦੇ ਰਹੇ, ਪਰ ਕੀ ਜਥੇਬੰਦਕ ਤੌਰ ਤੇ ਉੱਤੇ ਓਡਾ ਬੜਾ ਕੰਮ ਹੋਇਆ ਜਿੱਡਾ ਬੜਾ ਹੋਣਾ ਚਾਹੀਦਾ ਸੀ ਜੀ? ਕੀ ਅਕਾਲੀ ਦਲ ਨੇ? ਕਾਂਗਰਸ ਤਾਂ ਉਹਨਾਂ ਚਾਹੁੰਦੀ ਹੈ ਨਾ ਜਿਹੜੀ ਇਹਦੇ ਪਿੱਛੇ ਡਿਜ਼ਾਈਨ ਦੱਸਿਆ ਜਾਂਦਾ ਹੈ ਨਾ, ਜਾਂ ਜਿਹਦਾ ਜਨਤਕ ਬਿਆਨ ਹੈ ਕਿ ਬੜਾ ਪੇਰ ਗਿਰਤਾ ਤੋਂ ਧਰਤੀ ਹੁੰਦੀ ਹੈ, ਮਤਲਬ ਜਸਟੀਫਾਈ ਕਰ ਰਹੇ ਹੋ ਤੁਸੀਂ ਕਤਲੋਗਾਰਤ ਨੂੰ। ਕਾਂਗਰਸ ਤਾਂ ਉਸ ਕਟਹਿਰੇ 'ਚ ਖੜੀ ਹੈ, ਪਰ ਜਦੋਂ ਕਿਤਾਬਾਂ ਦੇ ਪੰਨੇ ਫਰੋਲੋ ਤੁਸੀਂ ਲਹੂ ਭੀਜੇ ਇਹ ਇਤਿਹਾਸ ਨੂੰ ਪੜ੍ਹੋ ਤਾਂ ਉਹਦੇ ਵਿੱਚ ਇਹ ਵੀ ਆਉਂਦਾ ਕਿ RSS ਦੇ ਨੇੜਲੇ ਵੀ ਇਸ ਕਤਲੋਗਾਰਤ 'ਚ ਸ਼ਾਮਲ ਹੋ ਗਏ ਸੀ ਜੀ, ਉਹਨਾਂ ਦਾ ਵੀ ਉੱਥੇ ਦਿੱਲੀ 'ਚ ਬੈਠਿਆਂ ਦਾ ਰੋਲ ਰਿਹਾ। ਫਿਰ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਬੀਜੇਪੀ ਨਾਲ ਸਾਂਝਗਾਠ 'ਚ ਰਹੀ। ਜਿਹੜੀ ਬੀਜੇਪੀ ਅੱਜ ਢੋਲ ਵਜਾ ਰਹੀ ਹੈ ਕਿ ਅਸੀਂ ਇਨਸਾਫ ਦਿਵਾ ਰਹੇ ਹਾਂ, ਤੇ ਇਨਸਾਫ ਤਾਂ ਫਿਰ ਬਾਦਲ ਸਾਹਿਬ ਦੇ ਰਾਜ 'ਚ ਮਿਲ ਜਾਣਾ ਚਾਹੀਦਾ ਸੀ, ਜਦੋਂ ਵਾਜਪਾਈ ਨਾਲ ਵੀ ਗੱਠਜੋੜ ਸੀ, ਜਦੋਂ ਮੋਦੀ ਨਾਲ ਵੀ ਗੱਠਜੋੜ ਸੀ, ਉਸ ਸਮੇਂ ਕਿੰਨੀ ਸ਼ਿੱਦਤ। ਸੋ ਇਸ ਲਈ ਕੀ ਤੁਹਾਡੀ ਕੋਸ਼ਿਸ਼ ਵੀ ਸਿਰਫ ਰਾਜਨੀਤਿਕ ਅਹੁਦਿਆਂ ਤੱਕ ਦੇ ਹਵਾਲੇ ਨਾਲ ਸੀ ਜਾਂ ਦਿਖਾਉਣ ਤੱਕ ਦੇ ਹਵਾਲੇ ਨਾਲ ਸੀ? ਜੋ ਰੋਲ ਖੇਤਰੀ ਪਾਰਟੀ ਨੂੰ ਹੋਣਾ ਚਾਹੀਦਾ ਸੀ ਉਹਨੇ ਵੀ ਨਹੀਂ ਨਿਭਾਇਆ। ਤੇ ਇਹ ਸਾਰੀ ਪ੍ਰਕਿਰਿਆ 'ਚ ਆਉਂਦਿਆਂ ਲੋਕ ਆਪਣੀ ਲੜਾਈ ਆਪੇ ਲੜ ਰਹੇ ਨੇ, ਤੇ ਉਹਦੇ ਵਿੱਚੋਂ ਇੰਨੇ ਕੁ ਨੂੰ ਇਨਸਾਫ ਕਿਵੇਂ ਆਖੀਏ ਸਵਾਲ ਖੜਾ। ਬਿਲਕੁਲ ਐਂਗਲ ਜਿਹੜਾ ਤੁਸੀਂ ਨਾਲ ਜਿਹੜਾ ਜ਼ਿਕਰ ਕੀਤਾ ਨਾ ਵੀ ਭਾਜਪਾ ਜਿਹੜਾ ਹੁਣ ਇਸ ਤਰੀਕੇ ਨਾਲ ਕਹਿ ਰਹੀ ਆ, ਇਹ ਇੱਕ ਪੰਜਾਬ ਨੂੰ ਮੁੱਖ ਰੱਖਦੇ ਹੋਏ ਇੱਕ ਰਾਜਨੀਤਿਕ ਪੈਂਤੜਾ ਵੀ ਹੈ, ਇੱਕ ਇਸ ਐਂਗਲ ਤੋਂ ਵੀ ਆਪਾਂ ਦੇਖਦੇ ਹਾਂ ਇਸ ਨੂੰ। ਬਿਲਕੁਲ ਬਿਲਕੁਲ ਦੇਖਦੇ ਹਾਂ ਜੀ। ਮਨਜਿੰਦਰ ਸਿਰਸਾ ਕੱਲ ਜਦੇ ਸਾਹਮਣੇ ਆਏ ਕਿ ਮੋਦੀ ਜੀ ਕਰਕੇ ਮੇਰਾ ਇਨਸਾਫ ਮੋਦੀ ਜੀ ਨੇ ਦਵਾਇਆ। ਸੋ ਇਸ ਲਈ ਇਸ ਨੂੰ ਕੈਸ਼ ਕਰਨ ਦੀ ਵੀ ਕੋਸ਼ਿਸ਼ ਹੋਏਗੀ, ਪਰ ਉਹ ਕਿੰਨਾ ਕੁ ਇਮੋਸ਼ਨਲ ਤੁਸੀਂ ਕੈਸ਼ ਕਰ ਸਕਦੇ ਹੋ ਇਸ ਨਾਤੇ, ਇਹ ਆਉਣ ਵਾਲਾ ਵਕਤ ਤੈਅ ਕਰੇਗਾ। ਜੀ।